Back in our program and डॉक्टर साहब ਹੁਣ ਸਾਡਾ क्वेश्चन एंड आंसर ਦਾ ਸੈਕਸ਼ਨ ਸ਼ੁਰੂ ਹੁੰਦਾ ਹੈ ਤੇ ਅੱਜ 9 ਅਗਸਤ 2013 25 ਸਾਵਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। 1922 ਦੇ ਵਿੱਚ ਅੱਜ ਦੇ ਦਿਨ ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ੁਰੂਆਤ ਹੋਈ ਔਰ ਉਸ ਦਾ ਬੈਕਗਰਾਉਂਡ ਪਾਰਟ ਇਹ ਹੈ ਕਿ ਸ੍ਰੀ ਅੰਮ੍ਰਿਤਸਰ ਜੀ ਦੇ ਬਿਲਕੁਲ ਨੇੜੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦਾ ਜਿਹੜਾ ਕੰਟਰੋਲ ਹੈ ਉਹ ਇੱਕ ਮਹੰਤ ਸੁੰਦਰਦਾਸ ਨਾਂ ਦੇ ਸੱਜਣ ਦੇ ਕੋਲ ਸੀ ਜੀ। ਉਸਨੇ ਸਿੱਖਾਂ ਦੇ ਨਾਲ ਸਮਝੌਤਾ ਕਰਕੇ ਗੁਰਦੁਆਰਾ ਸਾਹਿਬ ਦੀ ਤਾਂ ਮੈਨੇਜਮੈਂਟ 'ਚ ਜੋ ਵੀ ਉਹਨੂੰ ਚਾਹੀਦਾ ਸੀ ਲੈ ਕੇ ਉਹਨੇ ਰਾਈਟ ਦੇ ਦਿੱਤਾ ਜੀ। ਪਰ ਜ਼ਮੀਨ ਅਜੇ ਉਹਦੇ ਨਾਂ ਸੀ। ਸੋ ਉਹਨੂੰ ਚੱਕਦੇ ਸੀ ਦੂਸਰੇ ਵੀ ਮਹੰਤ ਜਾਂ ਅੰਗਰੇਜ਼, ਕਿਉਂਕਿ ਅੰਗਰੇਜ਼ ਲੜਾਈ ਤਾਂ ਮਹੰਤਾਂ ਦੇ ਜ਼ਰੀਏ ਅੰਗਰੇਜ਼ ਹੀ ਲੜ ਰਹੇ ਸੀ ਤਾਂ ਕਿ ਸਿੱਖਾਂ ਦੇ ਕੋਲ ਉਹਨਾਂ ਦੇ ਗੁਰਦੁਆਰੇ ਨਾ ਆਉਣ, ਕਿਉਂਕਿ ਉਹ ਵੀ ਸਮਝਦੇ ਸੀ ਜਿਵੇਂ ਅੱਜ ਦੇ ਹਾਕਮ ਸਮਝਦੇ ਨੇ ਜੇ ਅੱਜ ਬਾਦਲ ਦਾ ਕਬਜ਼ਾ ਉਹਨਾਂ ਨੇ ਕਰਵਾਇਆ ਹੋਇਆ ਇਸੇ ਲਈ ਹੈ ਕਿ ਸਿੱਖਾਂ ਦੀ ਤਾਕਤ ਗੁਰਦੁਆਰਿਆਂ 'ਚੋਂ ਨਿਕਲਦੀ ਹੈ, ਇਕੱਠੇ ਹੁੰਦੇ ਨੇ, ਸੋ ਉਹਨਾਂ ਦੇ ਕੰਟਰੋਲ ਰੱਖੋ। ਸੋ 5 ਸਿੱਖ ਜਿਹੜੇ ਨੇ ਜਦੋਂ ਗੁਰੂ ਕੇ ਲੰਗਰ ਲਈ, ਲੰਗਰ ਗੁਰਦੁਆਰਾ ਸਾਹਿਬ 'ਚ ਸੰਗਤ ਲਈ ਬਣਦਾ ਸੀ, ਜ਼ਮੀਨ 'ਚ ਕਿੱਕਰ ਸੀ, ਕਿੱਕਰ ਵੱਢਣ ਗਏ ਤੇ ਮਹੰਤ ਨੇ ਸ਼ਿਕਾਇਤ ਕਰ ਦਿੱਤੀ ਕਿ ਜੀ ਇਹ ਤਾਂ ਮੇਰੀ ਲੱਕੜ ਵੱਢ ਲਈ, ਚੋਰੀ ਦੇ ਇਲਜ਼ਾਮ 'ਚ ਉਹਨਾਂ 5 ਨੂੰ ਫੜ ਲਿਆ ਜੀ। ਇਸ ਦਾ ਬੜਾ ਪ੍ਰੋਟੈਸਟ ਹੋਇਆ ਔਰ ਇੱਥੋਂ ਗੁਰੂ ਕੇ ਬਾਗ ਦੇ ਮੋਰਚੇ ਦੀ ਸ਼ੁਰੂਆਤ ਹੋਈ। ਇਹ ਫਿਰ ਕਾਫੀ ਮਹੀਨੇ ਚੱਲਿਆ, ਲਗਭਗ 6000 ਸਿੱਖਾਂ ਨੇ ਇਸ ਮੋਰਚੇ 'ਚ ਗ੍ਰਿਫਤਾਰੀ ਦਿੱਤੀ ਜੀ। ਔਰ ਇਹਦੇ 'ਚ ਹੁੰਦਾ ਇਹ ਸੀ ਕਿ ਇੱਕ ਥਾਂ ਦੇ ਉੱਤੇ ਉਹਨਾਂ ਨੇ ਪੋਸਟ ਬਣਾਈ ਹੋਈ ਸੀ, ਬੀਟੀ ਉਹਦਾ ਨਾਂ ਸੀ, ਅੰਗਰੇਜ਼ ਦਾ ਜਿਹੜਾ ਪੁਲਿਸ ਸੁਪਰਡੈਂਟ ਸੀ ਜੀ। ਉਹ ਇਹ ਕਹਿੰਦਾ ਸੀ ਵੀ ਜੇ ਇਸ ਤੋਂ ਅੱਗੇ ਤੁਰੇ ਤੇ ਫਿਰ ਜਿਹੜਾ ਤੁਸੀਂ ਦੇਖ ਲਓ ਵੀ ਤੁਹਾਡੇ ਨਾਲ ਕੀ ਹੋਏਗਾ। ਵਾਹਿਗੁਰੂ ਵਾਹਿਗੁਰੂ ਕਰਦੇ ਅਕਾਲ ਤਖਤ ਤੋਂ ਅਰਦਾਸ ਕਰਕੇ ਜਥਾ ਆਉਂਦਾ ਸੀ ਤੇ ਫਿਰ ਘੋੜਿਆਂ ਤੇ ਚੜੇ ਚੜਾਏ ਜਿਹੜੇ ਅੰਗਰੇਜ਼ ਔਰ ਦੇਸੀ ਫੌਜੀ ਨੇ ਵੱਡੀਆਂ ਵੱਡੀਆਂ ਡਾਂਗਾਂ ਨਾਲ, ਜਿਨ੍ਹਾਂ ਦੇ ਥੱਲੇ ਲੋਹੇ ਦਾ ਸੁੰਮ ਲੱਗੇ ਸੀ, ਉਹਨਾਂ ਦੇ ਨਾਲ ਉਹਨਾਂ ਨੂੰ ਮਾਰਦੇ ਰਹਿੰਦੇ ਸੀ। ਉਹਨਾਂ ਦੀ ਮਾਰ ਕੁਟਾਈ ਸ਼ੁਰੂ ਕਰਨੀ ਔਰ ਉਦੋਂ ਤੱਕ ਜਦੋਂ ਤੱਕ ਉਹ ਬਿਲਕੁਲ ਬੇਹੋਸ਼ ਹੋ ਕੇ ਡਿੱਗ ਨਹੀਂ ਸੀ ਪੈਂਦੇ। ਜਿਹੜੇ ਡਿੱਗਦੇ ਵੀ ਸੀ ਉਹ ਫਿਰ ਖਲੋ ਕੇ ਵਾਹਿਗੁਰੂ ਕਰਦੇ ਆ ਫਿਰ ਅੱਗੇ ਨੂੰ ਜਾਣਾ ਚਾਹੁੰਦੇ ਸੀ। ਫਿਰ ਜਦੋਂ ਬਿਲਕੁਲ ਉਹ ਸਾਰੇ ਡਿੱਗ ਪੈਂਦੇ ਸੀ ਫਿਰ ਸਟ੍ਰੈਚਰਾਂ ਦੇ ਉੱਤੇ ਪਾ ਕੇ ਉਹਨਾਂ ਨੂੰ, ਨਾਲ ਹੀ ਉਹਨਾਂ ਦੀ ਐਂਬੂਲੈਂਸ ਖੜੀ ਹੁੰਦੀ ਸੀ, ਫਿਰ ਉਹਨਾਂ ਨੂੰ ਲੈ ਜਾਂਦੇ ਸੀ ਪਾ ਕੇ, ਕਿਉਂਕਿ ਉਹ ਬਿਲਕੁਲ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਹੁੰਦਾ ਸੀ ਜੀ। ਇਸ ਤਰ੍ਹਾਂ ਜਿਹੜਾ ਕਈ ਹਫ਼ਤੇ ਇਹ ਜਿਹੜਾ ਮੋਰਚਾ ਲਗਾਤਾਰ ਜਾਰੀ ਰਿਹਾ ਔਰ ਇਹਦੀ ਇੰਨੀ ਚਰਚਾ ਹੋਈ ਕਿ ਇੱਕ ਅੰਗਰੇਜ਼ ਪਾਦਰੀ ਜਿਹੜਾ ਕਿ ਗਾਂਧੀ ਦੇ ਵੀ ਨੇੜੇ ਸੀ, ਸ਼ਾਇਦ ਮਿਸਟਰ ਸੀ ਐਂਡਰਿਊ ਉਹਦਾ ਨਾਂ ਸੀ ਜੀ, ਉਹ ਦੇਖਣ ਆਇਆ ਤੇ ਉਹਨੇ ਜਦੋਂ ਵਰਤਾਰਾ ਦੇਖਿਆ ਔਰ ਉਹ ਜਿੱਦਣ ਉਹ ਆਇਆ ਉਦਣ ਇੱਕ ਸਿੱਖ ਫੌਜੀ ਪੈਨਸ਼ਨੀਆਂ ਦਾ ਜਥਾ ਸੀ ਔਰ ਉਹ ਫੌਜੀ ਜਿਨ੍ਹਾਂ ਨੇ ਪਹਿਲੀ ਸੰਸਾਰ ਜੰਗ ਦੇ ਵਿੱਚ ਜਿਹੜਾ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਹੁੰਦਿਆਂ ਬੜੇ ਦੂਰ ਦੂਰ ਜਾ ਕੇ ਲੜਾਈਆਂ ਲੜੀਆਂ ਹੋਈਆਂ ਸੀ ਜੀ। ਉਹਨੇ ਜਦੋਂ ਉਹ ਦੇਖਿਆ ਤੇ ਉਹਦੀ ਬੜੀ, ਅੱਜ ਵੀ ਉਹਨੂੰ ਕੋਟ ਕੀਤਾ ਜਾਂਦਾ, ਐਗਜ਼ੈਕਟ ਤਾਂ ਮੇਰੇ ਕੋਲ ਉਹਦੀ ਕੋਟ ਨਹੀਂ ਹੈ, ਪਰ ਉਹਨੇ ਫਿਰ ਇੱਕ ਆਰਟੀਕਲ ਵੀ ਲਿਖਿਆ, ਅੰਗਰੇਜ਼ ਵੀ ਉਹਨੇ ਵਾਇਸਰਾਏ ਨੂੰ ਲਿਖਿਆ ਜੀ। ਉਹਨੇ ਕਿਹਾ ਵੀ ਅਸੀਂ ਇੱਕ ਜੀਸਸ ਦੀ ਗੱਲ ਕਰਦੇ ਹਾਂ, ਇਹ ਜਿਹੜੇ ਸਿੱਖ ਨੇ ਇਹ ਸਾਰਿਆਂ ਨੇ ਜੀਸਸ ਦੇ ਰਸਤੇ ਨੂੰ ਚੁਣ ਲਿਆ ਔਰ ਜਿਸ ਬਹਾਦਰੀ ਔਰ ਜਿਸ ਫੇਥ ਦੇ ਨਾਲ ਇਹ ਤੁਰੇ ਹੋਏ ਨੇ, ਉਹਨੇ ਕਿਹਾ ਉਹਨਾਂ 'ਚੋਂ ਬਹੁਤ ਸਾਰੇ ਉਹ ਨੇ ਜਿਨ੍ਹਾਂ ਨੇ ਅੰਗਰੇਜ਼ੀ ਸਰਕਾਰ ਦੀ ਵਫਾਦਾਰੀ ਦੇ ਤਹਿਤ ਦੁਨੀਆ ਦੇ ਕੋਨੇ-ਕੋਨੇ 'ਚ ਜਾ ਕੇ ਇਸ ਯੂਨੀਅਨ ਫਲੈਗ ਦੇ ਲਈ ਕੁਰਬਾਨੀਆਂ ਕੀਤੀਆਂ ਹੋਈਆਂ ਨੇ, ਲੜੇ ਹੋਏ ਨੇ, ਪਰ ਅੱਜ ਉਹਨਾਂ ਨੇ ਰਸਤਾ ਹਿੰਸਾ ਦਾ ਚੁਣਿਆ। ਇਸ ਲਈ ਉਹ 6-6 ਫੁੱਟੇ ਜਿਹੜੇ ਜਵਾਨ ਨੇ ਉਹ ਬੇਹੋਸ਼ ਹੋ ਕੇ ਡਿੱਗ ਰਹੇ ਨੇ ਔਰ ਉਹ ਸਾਰੇ ਦਾ ਨਤੀਜਾ ਪਲੱਸ ਜਦੋਂ ਸਿੱਖਾਂ ਦਾ ਇੰਨਾ ਕੇਸ ਦੇ ਉੱਤੇ ਜਿਹੜਾ ਪਾਰਟਿਸਿਪੇਸ਼ਨ ਸ਼ੁਰੂ ਹੋਈ ਕਿ 5000 ਤੋਂ ਜ਼ਿਆਦਾ ਗ੍ਰਿਫਤਾਰੀਆਂ, ਉਹਨਾਂ ਦੇ ਲਈ ਥਾਵਾਂ ਨਹੀਂ, ਜੇਲ੍ਹਾਂ ਭਰ ਗਈਆਂ, ਫਿਰ ਅੰਗਰੇਜ਼ਾਂ ਨੇ ਕੋਈ ਵਿਚਕਾਰਲਾ ਰਸਤਾ ਲੱਭ ਕੇ ਜਿਹੜਾ ਉਸ ਨੂੰ ਜਿਹੜਾ ਉਸ ਤੋਂ ਬੈਕ ਆਫ ਕਰ ਗਏ। ਸੋ ਸਿੱਖਾਂ ਨੇ ਮੋਰਚਾ ਫਤਿਹ ਕੀਤਾ ਪਰ ਉਹਦੇ ਨਾਲ ਹੀ ਜਿਹੜਾ ਇਸ ਦਿਨ ਨਾਲ ਜੁੜੀ ਗੱਲ ਹੈ, ਪਰ ਇਸ ਚੋਂ ਹੀ ਬੱਬਰ ਅਕਾਲੀ ਲਹਿਰ ਦਾ ਜਨਮ ਵੀ ਹੋਇਆ ਜੀ। ਬੱਬਰ ਅਰਬੀ ਦਾ ਸ਼ਬਦ ਹੈ ਜਿਹਦਾ ਮਤਲਬ ਹੈ ਸ਼ੇਰ ਜੀ ਜੀ। ਹੁਣ ਜਦੋਂ ਇੱਕ ਪਾਸੇ ਸ਼ਾਂਤਮਈ ਡਾਂਗਾ ਖਾ ਖਾ ਕੇ ਬੇਹੋਸ਼ ਹੋ ਰਹੇ ਸੀ ਲੋਕ ਰੋਜ਼ਾਨਾ ਸੈਂਕੜਿਆਂ ਸਿੱਖ ਜੀ, ਫਿਰ ਜ਼ਾਹਰ ਹੈ ਵੀ ਕੁਝ ਸਿੱਖਾਂ ਦੇ ਮਨ 'ਚ ਆਇਆ ਵੀ ਇਹ ਸਿੱਖੀ ਦਾ ਰਸਤਾ ਨਹੀਂ ਲੱਗਦਾ ਹੈਗਾ, ਵੀ ਅਸੀਂ ਕੁੱਟ ਖਾਣੀ ਹੈ ਇਹਨਾਂ ਤੋਂ ਜੀ, ਵੀ ਇਹਨਾਂ ਨੂੰ ਸਾਡਾ ਤਾਂ ਕੰਮ ਚਾੜਾ ਛਕਾਣਾ ਹੈ, ਵੀ ਅਸੀਂ ਤਾਂ ਦੁਸ਼ਟ ਸਭਨ ਕੋ ਮੂਲ ਉਪਾਰੰਗ। ਸੋ ਉਹਨਾਂ 'ਚੋਂ ਬਹੁਤ ਸਾਰੇ ਸਾਬਕਾ ਫੌਜੀ ਵੀ ਸੀ ਕੋਈ ਔਰ ਕੁਛ ਉਹ ਸੀ ਜਿਹੜੇ ਗਦਰ ਲਹਿਰ ਦਾ ਪਹਿਲਾਂ ਹਿੱਸਾ ਸੀ। ਗਦਰ ਲਹਿਰ ਫੇਲ ਹੋਈ ਪਰ ਉਹਨਾਂ ਦੇ ਵਿੱਚ ਸਿੱਖੀ ਸੀ, ਅੰਗਰੇਜ਼ਾਂ ਦੇ ਖਿਲਾਫ ਨਫ਼ਰਤ ਵੀ ਸੀ ਜੀ। ਸੋ ਇਹ ਫਿਰ ਬੱਬਰ ਅਕਾਲੀਆਂ ਨੇ ਹਥਿਆਰਬੰਦ ਤਰੀਕੇ ਦੇ ਨਾਲ ਅੰਗਰੇਜ਼ਾਂ ਨੂੰ ਸਬਕ ਸਿਖਾਉਣਾ ਸ਼ੁਰੂ ਕੀਤਾ। ਈਵਨ ਜਿਹੜਾ SP ਪੁਲਿਸ BT ਜਿਹਨੇ ਡਾਂਗਾਂ ਦੇ ਨਾਲ ਉੱਥੇ ਇੰਨਾ ਜਿਹੜਾ ਕਹਿਰ ਮਚਾਇਆ ਸੀ, ਅਖੀਰ ਉਹਨੂੰ ਵੀ ਉਹਦੀ ਰਿਟਾਇਰਮੈਂਟ ਤੋਂ ਬਾਅਦ ਉਹਦੀ ਕੋਠੀ ਦੇ ਵਿੱਚ ਜਾ ਕੇ
ਬੱਬਰਾਂ ਨੇ ਸ਼ਹੀਦ ਕਰਤਾ ਸੀ, ਮਾਰਤਾ ਸੀ, ਸ਼ਹੀਦਾਂ ਨੂੰ ਕੁੱਤੇ ਦੀ ਮੌਤ ਮਾਰਿਆ ਜੀ। ਅਕਾਲੀਆਂ ਨੇ ਜਿਹੜਾ ਬੱਬਰ ਅਕਾਲੀਆਂ ਨੇ ਦੁਆਬੇ ਦੇ ਵਿੱਚ ਇੰਨਾ ਆਪਣਾ ਪ੍ਰਭਾਵ ਬਣਾਇਆ ਕਿ ਅੰਗਰੇਜ਼ ਖੁਫੀਆ ਡਾਇਰੀ 'ਚ ਲਿਖਿਆ ਹੋਇਆ ਸੀ ਕਿ ਵੀ ਸਾਡਾ ਰਾਜ ਖਤਮ ਹੋ ਗਿਆ ਜੀ। ਔਰ ਸਾਨੂੰ ਜਿਹੜੇ ਕੋਈ ਸਾਡੇ ਸਾਨੂੰ ਜਾਣਕਾਰੀ ਦੇਣ ਵਾਲੇ ਇਨਫੋਰਮੈਂਟ ਸੀ, ਮੁਖਬਰ ਸੀ, ਉਹ ਜਦੋਂ ਕਹਿੰਦਾ ਮੇਰੀ ਕੋਠੀ 'ਚ ਵੀ ਬੈਠੇ ਹੁੰਦੇ ਨੇ, ਮੇਰੇ ਕੰਨਾਂ ਦੇ ਵਿੱਚ ਕੁਸਰ ਪੁਸਰ ਕਰਦੇ ਨੇ, ਉਹ ਡਰਦੇ ਨੇ ਵੀ ਇੱਥੇ ਵੀ ਕੋਈ ਬੱਬਰ ਨਾ ਬੈਠਾ ਸੁਣਦਾ ਜੀ। ਸੋ ਇਹਦਾ ਬੱਬਰ ਅਕਾਲੀ ਲਹਿਰ ਦੀ ਸ਼ੁਰੂਆਤ ਵੀ ਜਿਹੜੀ ਹੈ ਉਹ ਇਸ ਦੇ ਨਾਲ ਜੁੜਦੀ ਹੈ। ਵਰਲਡ ਹਿਸਟਰੀ ਦੇ ਹਵਾਲੇ ਨਾਲ 1378 ਦੇ ਵਿੱਚ ਕਾਰਡੀਨਲਸ ਨੇ ਇਹ ਡਿਕਲੇਅਰ ਕੀਤਾ ਕਿ ਜਿਹੜਾ ਪੋਪ ਯੂਰਪੈਨਸ 6th ਹੈ ਜੀ, ਇਹ ਲਾਲੈਸ ਹੈ, ਐਂਟੀ ਕ੍ਰਿਸਚਨ ਹੈ, ਇਹਨੂੰ ਰਿਮੂਵ ਕੀਤਾ ਜਾਏ। ਜੀ। ਸੋ ਇਹ ਨਹੀਂ ਹੈ ਵੀ ਪੋਪ ਕਾਂਟ ਡੂ ਐਨੀ ਰੋਂਗ, ਇਹਨਾਂ ਦੇ ਆਪਣੇ ਕਾਰਡੀਨਲ ਵੀ ਉਹਨੂੰ ਪਾਗਲ ਬਣਾ ਕੇ ਕੱਢਦੇ ਰਹੇ ਨੇ। 1831 ਦੇ ਵਿੱਚ ਪਹਿਲਾ ਸਟੀਮ ਇੰਜਨ ਜਿਹੜਾ ਸਟੀਮ ਇੰਜਨ ਟ੍ਰੇਨ ਜਿਹੜੀ ਕਿ ਐਲਬਨੀ ਤੋਂ ਸ਼ਿਨਾਟਾਡੀ, ਇਹ ਵੀ ਅਪਰ ਨਿਊਯਾਰਕ 'ਚ ਕੋਈ ਥਾਂ ਹੋਏਗੀ, ਉੱਥੋਂ ਤੱਕ ਰਨ ਹੋਈ ਸਟੀਮ ਦੇ ਨਾਲ। ਜੀ। 1842 ਦੇ ਵਿੱਚ ਅਮਰੀਕਾ ਤੇ ਕੈਨੇਡਾ ਨੇ ਆਪਣਾ ਬਾਰਡਰ ਡਿਫਾਈਨ ਕੀਤਾ, ਉਹਨੂੰ ਵੈਬਸਟਰ ਐਸ਼ਬਰਟਨ ਟ੍ਰੀਟੀ ਕਹਿੰਦੇ ਨੇ ਕਿ ਭਾਈ ਤੁਹਾਡੀ ਹੱਦ ਇੱਥੇ ਤੱਕ ਹੈ, ਸਾਡੀ ਇੱਥੇ ਤੱਕ ਹੈ। 1842 'ਚ 1859 ਦੇ ਵਿੱਚ ਐਲੀਵੇਟਰ, ਜਿਹਨੂੰ ਕੋਈ ਲਿਫਟ ਵੀ ਕਹਿੰਦਾ ਹੈ, ਜੀ, ਇਹਦਾ ਪੇਟੈਂਟ ਪਹਿਲੀ ਵਾਰੀ ਲਿਆ ਗਿਆ। 1915 ਦੇ ਵਿੱਚ ਬ੍ਰਿਟਿਸ਼ ਨੇ ਗੈਲੀਪੋਲੀ ਦੇ ਵਿੱਚ ਜਿਹੜੀ ਕਿ ਬੜੀ ਇੱਕ ਵੱਡੀ ਲੜਾਈ ਹੋਈ ਟਰਕੀ 'ਚ, ਜਿੱਥੇ ਬਹੁਤ ਨੁਕਸਾਨ ਹੋਇਆ, ਸਿੱਖ ਫੌਜੀ ਵੀ ਕਾਫੀ ਮਰੇ ਟਰਕੀ 'ਚ, ਮਾਡਰਨ ਡੇ ਟਰਕੀ। ਇਹ 1915 'ਚ ਉਹਨਾਂ ਨੇ ਅਟੈਕ ਕੀਤਾ। 1941 'ਚ ਚਰਚਲ ਨਿਊ ਫਾਊਂਡਲੈਂਡ ਆਇਆ, ਉਸ ਵੇਲੇ ਦੇ ਅਮਰੀਕੀ ਪ੍ਰੈਜ਼ੀਡੈਂਟ ਰੂਜ਼ਵੈਲਟ ਨੂੰ ਮਿਲਣ, ਕਿਉਂਕਿ ਜਦੋਂ ਸੈਕੰਡ ਵਰਲਡ ਵਾਰ 1939 ਦੇ ਵਿੱਚ ਸ਼ੁਰੂ ਹੋਇਆ ਜੀ, ਪਹਿਲੇ 2-2.5 ਸਾਲ ਅਮਰੀਕਾ ਨਿਊਟਰਲ ਸੀ, ਨਾ ਜਰਮਨ ਵੱਲ ਸੀ ਨਾ ਬ੍ਰਿਟਿਸ਼ ਵੱਲ ਸੀ। ਜੀ। ਫਿਰ ਪਰਲ ਹਾਰਬਰ ਤੇ ਹਮਲਾ ਹੋ ਗਿਆ ਤੇ ਚਰਚਲ ਜਿਹੜਾ ਕਿ ਬਹੁਤ ਆਪਣੇ ਵੇਲੇ ਦਾ ਬੜਾ ਵੱਡਾ ਸਟੇਟਸਮੈਨ ਸੀ, ਉਹਨੇ ਪਰਸੂਏਟ ਕੀਤਾ ਅਮਰੀਕਨ ਪ੍ਰੈਜ਼ੀਡੈਂਟ ਨੂੰ, ਉਹਨਾਂ ਦੀ ਜਿਵੇਂ ਉਹਦਾ ਅੰਗਰੇਜ਼ੀ ਦਾ ਵੀ ਸੀ ਕਿ ਦਾ ਓਲਡ ਐਡਰੈਸਿੰਗ ਦਾ ਨਿਊ ਵਨ, ਕਿ ਅਸੀਂ ਤੁਹਾਡੇ ਹੀ ਬਜ਼ੁਰਗ ਹਾਂ, ਤੁਸੀਂ ਸਾਡੇ 'ਚੋਂ ਹੀ ਆਏ ਹੋ, ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਵੀ ਆਪਣੀ ਇਸ ਸਿਵਲਾਈਜੇਸ਼ਨ ਦੀ ਖਾਤਰ ਖਲੋਵੋ ਸਾਡੇ ਨਾਲ। ਸੋ ਪਹਿਲੀ ਮੁਲਾਕਾਤ ਜਿਹੜੀ ਹੈ ਉਹ ਚਰਚਲ ਇੱਥੇ ਪਹੁੰਚਿਆ ਨਿਊ ਫਾਊਂਡਲੈਂਡ 'ਚ। 1942 'ਚ ਗਾਂਧੀ ਨੇ ਵੀ ਉੱਥੇ ਮੌਕਾ ਦੇਖਦੇ ਆ ਵੀ ਅੰਗਰੇਜ਼ ਫਸੇ ਹੋਏ ਨੇ, ਅੰਗਰੇਜ਼ੋ ਭਾਰਤ ਛੱਡੋ ਜੀ, ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ ਤੇ ਗ੍ਰਿਫਤਾਰ ਹੋਇਆ ਅੱਜ ਦੇ ਦਿਨ। ਭਾਵੇਂ ਕਿ ਉਹ ਸਾਰੇ 33-34 ਹਜ਼ਾਰ ਬੰਦਾ ਉਹ ਸਾਰੀ ਮੂਵਮੈਂਟ 'ਚ ਆਇਆ ਸੀ, ਮੂਵਮੈਂਟ ਫੇਲ ਹੋ ਗਈ ਸੀ, ਲੇਕਿਨ ਅੱਜ ਤੱਕ ਵੀ ਉਹਨੂੰ ਕ੍ਰੈਡਿਟ ਦਿੰਦੇ ਨੇ ਜੀ ਕਿ ਉਹਨੇ ਬੜੀ ਵੱਡੀ ਮੂਵਮੈਂਟ ਕੀਤੀ, ਇਸ ਲਈ ਅੰਗਰੇਜ਼ ਆ ਗਏ, ਉਹ ਚਰਖੇ ਤੋਂ ਡਰ ਗਏ ਅੰਗਰੇਜ਼ ਜੀ, ਬੱਕਰੀ ਤੋਂ ਨਾਲ। ਜੀ ਜੀ। 1945 'ਚ ਅੱਜ ਦੇ ਦਿਨ ਦੂਸਰਾ ਬੰਬ, ਪਹਿਲਾਂ ਤਾਂ ਹਿਰੋਸ਼ੀਮਾ ਤੇ ਸੁੱਟਿਆ ਸੀ, ਅੱਜ ਨਾਗਾਸਾਕੀ ਦੇ ਉੱਤੇ ਅਮਰੀਕਨਾਂ ਨੇ ਸੁੱਟਿਆ, ਉਹਦਾ ਇਹਨਾਂ ਨੇ ਕੋਡ ਨੇਮ ਰੱਖਿਆ ਸੀ ਫੈਟ ਮੈਨ। 1953 'ਚ ਅੱਜ ਦੇ ਦਿਨ ਸ਼ੇਖ ਅਬਦੁੱਲਾ ਜਿਹੜਾ ਕਿ ਜੰਮੂ ਕਸ਼ਮੀਰ ਦਾ ਜਿਹੜਾ ਹੈ ਉਹ ਪ੍ਰੀਮੀਅਰ ਸੀ, ਮੁੱਖ ਮੰਤਰੀ ਉਦੋਂ ਨਹੀਂ ਸੀ ਕਹਿੰਦੇ, ਸ਼ਾਇਦ ਪ੍ਰਾਈਮ ਮਿਨਿਸਟਰ ਹੀ ਵਰਡ ਯੂਜ਼ ਹੁੰਦਾ ਸੀ, ਉਹਨੂੰ ਫਾਇਰ ਕੀਤਾ ਨਹਿਰੂ ਨੇ, ਅਰੈਸਟ ਕਰ ਲਿਆ, ਕਈ ਸਾਲ ਜੇਲ੍ਹ 'ਚ ਰੱਖਿਆ, ਫਿਰ ਬੰਦੇ ਦਾ ਪੁੱਤ ਬਣਾ ਕੇ ਬਾਹਰ ਕੱਢਿਆ ਸਮਝੌਤਾ ਕਰਕੇ। ਉਹ ਫਿਰ ਉਹ ਵੀ ਬੰਦੇ ਦਾ ਪੁੱਤ ਬਣਿਆ ਰਿਹਾ, ਉਹਦਾ ਮੁੰਡਾ ਫਾਰੂਕ ਅਬਦੁੱਲਾ ਵੀ ਬੰਦੇ ਦਾ ਪੁੱਤ ਬਣਿਆ ਰਿਹਾ। ਅੱਜ ਕੱਲ੍ਹ ਜਿਹੜਾ ਚੀਫ ਮਿਨਿਸਟਰ ਡੰਮੀ ਉਮਰ ਅਬਦੁੱਲਾ ਇਹ ਵੀ ਬੰਦੇ ਦਾ ਪੁੱਤ ਬਣਾ ਦਿੱਤਾ ਜੀ। ਔਰ 1965 ਦੇ ਵਿੱਚ ਅੱਜ ਦੇ ਦਿਨ ਸਿੰਗਾਪੁਰ ਜਿਹੜਾ ਕਿ ਮਲੇਸ਼ੀਆ ਦਾ ਹਿੱਸਾ ਹੁੰਦਾ ਸੀ, ਅੱਜ ਦੇ ਦਿਨ ਉਹ ਇੱਕ ਆਜ਼ਾਦ ਦੇਸ਼ ਬਣਿਆ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਦਰਸ਼ਕਾਂ ਨਾਲ ਵਰਲਡ ਹਿਸਟਰੀ ਤੇ ਸਿੱਖ ਹਿਸਟਰੀ ਬਾਰੇ ਸਾਂਝ ਪਾਈ ਹੈ। ਤੇ ਹੁਣ ਸਾਡੇ ਅੱਜ ਦਾ ਸਵਾਲ ਹੈ, ਅਫਗਾਨਿਸਤਾਨ ਵਿੱਚ ਭਾਰਤ ਦੀ ਭੂਮਿਕਾ ਤੇ ਅਮਰੀਕੀ ਐਂਬੈਸਡਰ ਜੇਮਸ ਡਾਵਿਸ ਨੇ ਉਂਗਲੀ ਚੁੱਕੀ ਹੈ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ, ਪਾਕਿਸਤਾਨ ਇਹ ਗੱਲ ਲਗਾਤਾਰਤਾ ਦੇ ਨਾਲ ਕਹਿੰਦਾ ਰਿਹਾ, ਆਫੀਸ਼ੀਅਲੀ ਵੀ ਉਹਨਾਂ ਨੇ ਕਿਹਾ ਕਿ ਅਲਟੀਮੇਟਲੀ ਇੰਡੀਆ ਨੇ ਜਿੰਨੇ ਆਪਣੇ ਕੌਂਸੂਲੇਟ ਖੋਲ੍ਹੇ ਨੇ ਜੀ ਅਫਗਾਨਿਸਤਾਨ 'ਚ ਔਰ ਬਲੋਚਿਸਤਾਨ ਦੀ ਹੱਦ ਨਾਲ ਲੱਗਦੇ ਆ, ਕੰਧਾਰ ਦੇ ਵਿੱਚ, ਜਲਾਲਾਬਾਦ ਦੇ ਵਿੱਚ ਜੀ, ਵੀ ਕਿੰਨੇ ਇੰਡੀਅਨ ਉੱਥੇ ਰਹਿੰਦੇ ਨੇ ਜੀ, ਕਿ ਜਿਨ੍ਹਾਂ ਨੂੰ ਵੀਜ਼ਿਆਂ ਦੀ ਲੋੜ ਹੈ ਜਾਂ ਜਿਨ੍ਹਾਂ ਦੇ ਲਈ ਖੋਲ੍ਹੇ ਨੇ। ਸੋ ਪਾਕਿਸਤਾਨ ਦਾ ਇਹ ਬਿਲਕੁਲ ਠੀਕ ਕੰਸਰਨ ਰਿਹਾ ਹੈ ਕਿ ਇਹ ਜਿਹੜੀ ਅੱਜ ਬਲੋਚਿਸਤਾਨ ਦੇ ਵਿੱਚ ਜਾਂ ਕਿਸੇ ਹੱਦ ਤੱਕ ਸਿੰਧ ਦੇ ਵਿੱਚ ਜਾਂ ਹੁਣ ਟਰਾਈਬਲ ਏਰੀਆ 'ਚ ਵੀ ਗੜਬੜ ਹੈ, ਇਹਦੇ 'ਚ ਇੰਡੀਆ ਮੇਨ ਸ਼ਰਾਰਤ ਕਰ ਰਿਹਾ ਔਰ ਉੱਥੇ ਜਿਹੜੇ ਉਹਨਾਂ ਨੇ ਖੋਲ੍ਹੇ ਹੋਏ ਨੇ ਆਪਣੇ ਕੌਂਸੂਲੇਟ, ਉਹਦੇ ਬਹਾਨੇ ਨਾਲ ਇਹ ਬੰਦੇ ਜਿਹੜੇ ਨੇ ਹਥਿਆਰਬੰਦ, ਅਸਲਾ, ਹਥਿਆਰ, ਪੈਸੇ ਔਰ ਬੰਦੇ ਟ੍ਰੇਨਡ ਕਰਕੇ ਪਾਕਿਸਤਾਨ ਦੇ ਵਿੱਚ ਵਾੜ ਦਿੰਦੇ ਨੇ ਉਹਦੀ ਸਰਹੱਦ ਤੇ ਜੀ, ਔਰ ਗੜਬੜ ਕਰ ਰਹੇ ਨੇ।
ਹੁਣ ਇਹ ਜਿਹੜਾ ਮਿਸਟਰ ਜੇਮਸ ਡੌਬਿੰਗ ਹੈ ਜੀ, ਇਹ ਐਂਬੈਸਡਰ ਹੈ ਬਾਕੀ ਐਂਬੈਸਡਰਾਂ ਤੋਂ ਵੱਖਰਾ ਪਾਕਿਸਤਾਨ ਅਫਗਾਨਿਸਤਾਨ ਦੇ ਲਈ। ਜੀ, ਇਹ ਅਮਰੀਕਾ ਨੇ ਬੇਸ਼ੱਕ ਓਬਾਮਾ ਜਿਹੜਾ ਉਹਦੇ ਤੇ ਆਪਣੇ ਵਾਅਦੇ ਤੇ ਕਾਇਮ ਨਹੀਂ ਹੋਇਆ, ਉਹਨੇ ਕਿਹਾ ਸੀ ਕਿ ਜਦੋਂ ਬਣਿਆ ਤੇ ਕਸ਼ਮੀਰ ਮੁੱਦੇ ਦੇ ਹੱਲ ਲਈ, ਔਰ ਦੂਸਰਾ ਪਾਕਿਸਤਾਨ ਅਫਗਾਨਿਸਤਾਨ ਇੰਡੀਆ ਦਾ ਸਾਂਝਾ ਐਂਬੈਸਡਰ ਹੋਏਗਾ। ਸੋ ਇੰਡੀਆ ਨੇ ਪ੍ਰੋਟੈਸਟ ਕਰਕੇ ਇੰਡੀਆ ਤੋਂ ਬਾਹਰ ਨਿਕਲ ਗਿਆ, ਜੀ, ਉਹਨਾਂ ਨੇ ਨਹੀਂ ਵੜਨ ਦਿੱਤਾ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਉਹਨੂੰ ਪਰਸੋਨਾ ਨਾਨ ਗ੍ਰੈਟਾ ਬਣਾ ਦੇਵਾਂਗੇ ਜਿਹਨੂੰ ਜੀ, ਤੁਸੀਂ ਜੀ। ਭੇਜੋਗੇ। ਪਰ ਇਹ ਹੁਣ ਜਿਹੜਾ ਜੇਮਸ ਡੌਬਿੰਗ ਅਫਗਾਨਿਸਤਾਨ ਪਾਕਿਸਤਾਨ ਦਾ ਹੈ, ਉਹਨੇ ਪਹਿਲੀ ਵਾਰ ਇਹ ਅਮਰੀਕਨ ਐਂਬੈਸਡਰ ਨੇ ਐਡਮਿਟ ਕੀਤਾ ਹੈ, ਉਹਨੇ ਐਗਜ਼ੈਕਟਲੀ ਇਹੀ ਗੱਲ ਕਹੀ ਹੈ ਕਿ ਵੀ ਬੇਸ਼ੱਕ ਪਾਕਿਸਤਾਨ ਥੋੜਾ ਵਧਾ ਚੜਾ ਕੇ ਕਹਿੰਦਾ ਹੋਏ ਕਿ ਇੰਡੀਅਨ ਇੰਟਰਫੀਅਰੈਂਸ ਹੈ, ਪਰ ਇਹ ਗੱਲ ਬੇਬੁਨਿਆਦ ਨਹੀਂ ਹੈ। ਹੁਣ ਇਹਦਾ ਮਤਲਬ ਇਹ ਹੈ ਵੀ ਪਹਿਲੀ ਵਾਰ ਅਮਰੀਕਾ ਨੇ ਐਡਮਿਟ ਕੀਤਾ ਹੈ ਕਿ ਇੰਡੀਆ ਅਫਗਾਨਿਸਤਾਨ ਦੇ ਵਿੱਚ ਬੈਠ ਕੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਹੈ, ਜੀ, ਉੱਥੋਂ ਆਪਣੇ ਦਹਿਸ਼ਤਗਰਦ ਵਾੜ ਰਿਹਾ ਹੈ, ਉਹਨਾਂ ਨੂੰ ਅਸਲਾ ਦੇ ਰਿਹਾ ਹੈ, ਟ੍ਰੇਨਡ ਕਰ ਰਿਹਾ ਹੈ। ਬਲੋਚਿਸਤਾਨ ਦੀ ਮੂਵਮੈਂਟ ਹੋਏ, ਜੀ, ਦੂਸਰੀ ਹੋਏ ਨੂੰ ਖੜਾ ਕੀਤਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਗੱਲ ਇੱਕ ਪੋਜ਼ਿਟਿਵ ਗੱਲ ਹੈ ਵੀ ਅਮਰੀਕਾ ਨੇ ਆਪਣੇ ਜਿਹੜਾ ਉਹਨੂੰ ਸਾਥੀ ਆਪਣਾ ਬਣਾਇਆ ਹੋਇਆ ਉਹਦੇ ਰੋਲ ਨੂੰ ਤਸਲੀਮ ਕੀਤਾ। ਜੀ, ਸਾਡਾ ਅਗਲਾ ਸਵਾਲ ਹੈ ਜਲਿਆਂਵਾਲੇ ਬਾਗ ਲਈ ਅੰਗਰੇਜ਼ੀ ਸਰਕਾਰ ਤੋਂ ਮੁਆਵਜ਼ਾ ਮੰਗਣ ਦੀਆਂ ਤਿਆਰੀਆਂ, ਇਸ ਬਾਰੇ ਤੁਹਾਡੇ ਕੀ ਵਿਊਜ਼ ਹਨ? ਦੇਖੋ ਇਹ ਖਬਰ ਤਾਂ ਕੁਛ ਦਿਨ ਪੁਰਾਣੀ ਹੈ ਤੇ ਲੇਕਿਨ ਬਹੁਤੇ ਇੰਡੀਅਨ ਮੀਡੀਆ ਨੇ ਵੀ ਇਸ ਨੂੰ ਅਦਰ ਦੈਨ ਇੱਕ ਅੱਧੀ ਟ੍ਰਿਬਿਊਨ ਨੇ ਇਹਦੇ ਤੇ ਸਪੈਸ਼ਲ ਸਟੋਰੀ ਕੀਤੀ ਸੀ। ਜੀ, ਕੀਨੀਆ ਦੇ ਵਿੱਚ, ਕੀਨੀਆ ਬ੍ਰਿਟਿਸ਼ ਦੀ ਕਾਲੋਨੀ ਸੀ ਲੰਬਾ ਵਕਤ, ਕੀਨੀਆ ਦੇਸ਼, ਕਿਉਂਕਿ ਸਾਰਾ ਅਫਰੀਕਾ ਇਹਨਾਂ ਨੇ ਵੀ ਵੰਡਿਆ ਹੋਇਆ ਸੀ, ਏਸ਼ੀਆ ਤਾਂ ਹੈ ਹੀ ਸੀ, ਕੀਨੀਆ ਯੂਗਾਂਡਾ। ਜੀ, ਕੀਨੀਆ ਦੇ ਵਿੱਚ 1950ਵਿਆਂ ਤੋਂ 1960ਵਿਆਂ ਤੱਕ ਇੱਕ ਮੂਵਮੈਂਟ ਚੱਲੀ, ਉਹਦਾ ਨਾਂ ਸੀ ਮਾਓ ਮਾਓ ਮੂਵਮੈਂਟ। ਜੀ, ਉਸ ਦੌਰਾਨ ਅੰਗਰੇਜ਼ਾਂ ਨੇ ਬੜੇ ਜ਼ੁਲਮ ਕੀਤੇ ਕੀਨੀਅਨ ਲੋਕਾਂ ਤੇ, ਉਹਨਾਂ ਨੂੰ ਚੇਨਸ ਦੇ ਵਿੱਚ ਜਕੜਿਆ, ਉਹਨਾਂ ਨੂੰ ਮਾਰਿਆ ਕੁੱਟਿਆ, ਕਈਆਂ ਨੂੰ ਤਾਂ ਉਹਨਾਂ ਨੇ ਕੈਸਟ੍ਰੇਟ ਕੀਤਾ, ਉਹਨਾਂ ਨੂੰ ਨਪੁੰਸਕ ਬਣਾ ਦਿੱਤਾ। ਜੀ, ਹੁਣ ਅਖੀਰ ਕੀਨੀਆ ਆਜ਼ਾਦ ਹੋਇਆ। ਹੁਣ ਉਸ ਗੱਲ ਨੂੰ ਲੈ ਕੇ ਕੀਨੀਆ ਵਾਲੇ ਕਾਫੀ ਦੇਰ ਤੋਂ ਇਹ ਮੰਗ ਕਰ ਰਹੇ ਸੀ, ਉਹਨਾਂ ਦੇ ਜਿਹੜੇ ਕੁਝ ਗਰੁੱਪ ਨੇ, ਕਿ ਜਿੰਨੇ ਤੁਸੀਂ ਜ਼ੁਲਮ ਕੀਤੇ ਹੋਏ ਨੇ ਉਹਦਾ ਮੁਆਵਜ਼ਾ ਦਿਓ। ਜੀ, ਹੁਣ ਡੇਵਿਡ ਕੈਮਰੋਨ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ 13 ਮਿਲੀਅਨ ਪਾਉਂਡਸ ਦੀ, 13 ਮਿਲੀਅਨ ਪਾਉਂਡ ਦੀ ਇਹ ਡੀਲ ਦਿੱਤੀ ਹੈ ਜੀ, ਕਿ 5000 ਤੋਂ ਜ਼ਿਆਦਾ ਕੀਨੀਅਨ ਜਿਨ੍ਹਾਂ ਨੇ ਇਸ ਕਿਸਮ ਦੇ ਟਾਰਚਰ ਨੂੰ ਸਹਿਆ ਹੋਇਆ ਜੀ, ਉਹਨਾਂ ਨੂੰ ਉਹ ਜਿਹੜਾ ਮੁਆਵਜ਼ਾ ਦੇਣਗੇ। ਪਰ ਇਹਦੇ 'ਚ ਬੜੀ ਜਿਹੜੀ ਦਿਲਚਸਪ ਗੱਲ ਹੈ ਔਰ ਜਿਹੜਾ ਐਂਗਲ ਉਹਦੇ 'ਚ ਡੇਵਿਡ ਕੈਮਰੋਨ ਦੀ ਐਗਜ਼ੈਕਟ ਸਟੇਟਮੈਂਟ ਹੈ, ਜਿਹੜੀ ਬ੍ਰਿਟਿਸ਼ ਫੋਰਨ ਸੈਕਟਰੀ ਦੀ ਵਿਲੀਅਮ ਹੇਗ ਦੀ, ਜੀ, ਉਹਨੇ ਕਿਹਾ ਵੀ ਦਾ ਬ੍ਰਿਟਿਸ਼ ਗਵਰਨਮੈਂਟ recognizes that Kenyans were subject to torture and other forms of ill treatment at the hands of the colonial administration। ਕਿ ਅਸੀਂ ਐਡਮਿਟ ਕਰਦੇ ਹਾਂ ਕਿ ਕੀਨੀਆ ਦੇ ਲੋਕਾਂ ਨੂੰ ਤਸੀਹੇ ਔਰ ਹੋਰ ਤਰੀਕਿਆਂ ਦੇ ਨਾਲ ਜਿਹੜਾ ਉਹਨਾਂ ਨੇ ਜ਼ੁਲਮ ਨੂੰ ਸਹਿ। The British government sincerely regrets that these abuses took place and they marred Kenya's progress towards independence। ਕਿ ਅਸੀਂ ਇਹਦੇ ਤੇ ਮਾਫੀ ਮੰਗਦੇ ਹਾਂ, ਖੇਦ ਜਤਾਉਂਦੇ ਹਾਂ ਜੀ, ਕਿ ਇਹ ਅਸੀਂ ਕੀਤਾ ਹੈ ਔਰ ਉਹਨਾਂ ਦੀ ਫਰੀडम ਨੂੰ ਲੇਟ ਕੀਤਾ ਹੈ। Torture and ill treatment are abhorrent violations of human dignity which we unreservedly condemn। ਕਿ ਇਹ ਬਿਲਕੁਲ ਨਖੇਦੀਯੋਗ ਕੰਮ ਹੈ, ਕੋਈ ਵੀ ਹਿਊਮਨ ਰਾਈਟ ਅਬਿਊਜ਼ ਹੋਣਾ, ਟਾਰਚਰ ਹੋਣਾ, ਜੀ, ਇਹ ਹੁਣ ਕਹਿ ਰਹੇ ਨੇ। ਚਲੋ ਇਹਨਾਂ ਨੇ ਐਟਲੀਸਟ ਮੰਨ ਲਿਆ, 40-50 ਸਾਲ ਬਾਅਦ ਹੀ ਮੰਨਿਆ। ਜੀ, ਹੁਣ ਇਹਨੂੰ ਆਧਾਰ ਬਣਾ ਕੇ ਜਿਹੜਾ ਵਰਿੰਦਰ ਸ਼ਰਮਾ ਮੈਂਬਰ ਪਾਰਲੀਮੈਂਟ ਹੈ, ਜਲੰਧਰ ਦਾ ਜੰਮਿਆ ਹੈ, ਉਹਨੇ ਬਿਆਨ ਦਾ ਗਿਆ। ਉਹਨੇ ਕਿਹਾ ਜੀ ਹੁਣ ਕਿਉਂਕਿ ਇੱਧਰ ਇਹਨਾਂ ਨੇ ਐਡਮਿਟ ਕਰਕੇ 13 ਮਿਲੀਅਨ ਪਾਉਂਡ ਦਾ ਮੁਆਵਜ਼ਾ ਦਿੱਤਾ, ਜੀ, ਸੋ ਅਸੀਂ ਜਲਿਆਂਵਾਲੇ ਬਾਗ 'ਚ ਜਿਹੜੇ ਅੰਗਰੇਜ਼ਾਂ ਨੇ ਗੋਲੀ ਚਲਾ ਕੇ ਮਾਰੇ ਸੀ ਉਹਨਾਂ ਦਾ ਮੁਆਵਜ਼ਾ ਵੀ ਲਵਾਂਗੇ 100 ਸਾਲ ਬਾਅਦ। ਜੀ, ਹੁਣ ਮੈਂ ਸਮਝਦਾ ਹਾਂ ਵੀ ਸਾਡੀਆਂ ਸਿੱਖ ਜਥੇਬੰਦੀਆਂ ਇਸ ਗੱਲ ਦੇ ਉੱਤੇ ਲੌਬੀ ਕਰਨ ਕਿ ਜੀ ਤੁਸੀਂ ਜਲਿਆਂਵਾਲੇ ਬਾਗ ਦਾ ਤਾਂ ਤੁਹਾਨੂੰ ਜ਼ਰੂਰ ਮੁਆਵਜ਼ਾ ਇਹ ਦੇਣਗੇ, ਪਹਿਲਾਂ ਤੁਸੀਂ ਜੋ ਜ਼ੁਲਮ ਕੀਤੇ ਨੇ, ਇੰਡੀਅਨ ਗਵਰਨਮੈਂਟ ਜਿਹੜਾ ਇੰਡੀਅਨ ਬੋਰਨ ਐਮਪੀ ਨੇ ਜਿਹੜਾ ਰੌਲਾ ਸ਼ੁਰੂ ਕੀਤਾ ਜੀ, ਵੀ ਪਹਿਲਾਂ ਤੁਸੀਂ ਅਕਾਊਂਟੇਬਿਲਟੀ ਦਿਓ। ਬਿਲੀਅਨਸ ਆਫ ਡਾਲਰਸ ਦੀਆਂ ਜਿਹੜੀਆਂ ਤੁਸੀਂ ਜਾਇਦਾਦਾਂ ਲੁੱਟੀਆਂ ਨੇ, ਜੀ, ਜਿਹੜੇ ਤੁਸੀਂ ਥਾਊਜ਼ੈਂਡਸ ਅਪੋਨ ਥਾਊਜ਼ੈਂਡ ਸਾਡੇ ਨੌਜਵਾਨ ਮਾਰੇ ਨੇ, ਔਰ ਇਹਨਾਂ ਦੇ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਮੁਹਿੰਮ ਵਿੱਢੀ ਜਾਣੀ ਚਾਹੀਦੀ ਹੈ। ਜੀ, ਇਹਨਾਂ ਦੀ ਬੇਸ਼ਰਮੀ ਵੀ ਜਿਹੜੀ ਹੈ, ਹੁਣ ਜਲਿਆਂਵਾਲੇ ਬਾਗ 'ਚ ਹੰਟਰ ਕਮਿਸ਼ਨ ਬੈਠਾ, ਸਜ਼ਾਵਾਂ ਹੋਈਆਂ, ਉਦੋਂ ਮੁਆਵਜ਼ੇ ਦਿੱਤੇ ਵੀ ਗਏ, ਮਰ ਗਏ ਉਹਨਾਂ ਦੀਆਂ ਕਈ ਜਨਰੇਸ਼ਨਾਂ, 100 ਸਾਲ 'ਚ 5 ਜਨਰੇਸ਼ਨਾਂ ਲੰਘ ਗਈਆਂ।
ਜੀ ਪਰ ਇਸ ਸਾਰੇ ਨੂੰ ਉਹਨਾਂ ਨੇ ਕਿਵੇਂ ਬਣਾਇਆ ਹੋਇਆ ਹੈ, ਇਹ ਤੋਂ ਅੰਦਾਜ਼ਾ ਲਾਓ ਕਿ ਵੀ ਕਿਸ ਕਦਰ ਇਹ ਬੇਸ਼ਰਮ ਔਰ ਢੀਠ ਨੇ। ਪਰ ਮੈਂ ਸਮਝਦਾ ਵੀ ਇਹਦਾ ਆਧਾਰ ਬਣਾ ਕੇ ਸਾਨੂੰ ਜਿਹੜਾ ਅਲਟੀਮੇਟਲੀ ਈਵਨ ਬ੍ਰਿਟਿਸ਼ਰਸ ਨੂੰ ਵੀ ਆਨਸਰੇਬਲ ਬਣਾਉਣਾ ਚਾਹੀਦਾ ਹੈ। ਜੀ ਜੀ ਔਰ ਇੰਡੀਅਨਸ ਦੇ ਉੱਤੇ ਤਾਂ ਖਾਸ ਤੌਰ ਦੇ ਉੱਤੇ ਸਾਨੂੰ ਇਸ ਕਰੰਟ ਜੋ ਸਾਡੇ ਲਾਸਿਸ ਨੇ ਜੀ ਇਸ ਦੇ ਲਈ ਉਹਨਾਂ ਨੂੰ ਅਕਾਊਂਟੇਬਲ ਕੀਤਾ ਜਾਏ। ਜੀ ਡਾਕਟਰ ਸਾਹਿਬ, ਸਾਡੇ ਕੋਲ ਹੋਰ ਵੀ ਕਾਫੀ ਸਵਾਲ ਨੇ, ਪਰ ਉਹ ਮੈਂ ਬ੍ਰੇਕ ਤੋਂ ਬਾਅਦ ਪੁੱਛਾਂਗੀ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ।